ਸਭ ਤੋਂ ਪਹਿਲਾਂ ਕਲਿੱਪ ਦੇਖੋ, ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਇਹਦੇ ਬਾਰੇ। ਜੇ ਰੰਜ ਨੇ ਤੇਰੀ ਧੀ ਨਾਲ ਵਿਆਹ ਕੀਤਾ ਤੇ ਮੈਂ ਰੰਜ ਦੇ ਡੱਕਰੇ ਕਰ ਦਿਆਂਗਾ। ਹਾਂਜੀ ਵੀਰ ਜੀ, ਕਲਿੱਪ ਤੁਸੀਂ ਦੇਖ ਹੀ ਲਿਆ। ਹੁਣ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਕਿ ਇਹ ਚੈਨਲ ਆ ARY, ਇਸ ਤੋਂ ਇਲਾਵਾ ਜੀਓ ਆ, ਹੋਰ ਵੀ ਚੈਨਲ ਮਤਲਬ ਕਿ ਬਣੇ ਹੋਏ ਆ। ਸਿਰਫ ਔਰ ਸਿਰਫ ਪੰਜਾਬੀ ਨੂੰ ਚੁਟਕਲਾ, ਮਜ਼ਾਕ, ਹਾਸੀਆਂ ਖੇਡੀਆਂ ਇਹ ਚੀਜ਼ਾਂ ਦਿਖਾਇਆ ਜਾਂਦਾ। ਅਗਰ ਤੁਹਾਨੂੰ ਐਡਾ ਚਾਅ ਆ ਪੰਜਾਬ ਦੀ ਗੱਲ ਕਰਨ ਦਾ ਜਾਂ ਪੰਜਾਬੀ ਗੱਲਾਂ ਸਾਂਝੀਆਂ ਕਰਨ ਦਾ, ਜਾਂ ਤੁਹਾਡੇ ਪ੍ਰੋਗਰਾਮ ਪੰਜਾਬੀ ਨੂੰ ਇਨਕਲੂਡ ਕੀਤੇ ਬਿਨਾਂ ਨਹੀਂ ਚੱਲਦੇ, ਫਿਰ ਤੁਸੀਂ ਪੰਜਾਬੀ ਦਾ ਕੋਈ ਤਰੀਖਦਾਨ ਲਿਆ ਕੇ ਕਿਉਂ ਨਹੀਂ ਬਿਠਾਉਂਦੇ ਇੱਥੇ? ਤੁਸੀਂ ਪੰਜਾਬੀ ਦਾ ਕੋਈ ਪ੍ਰੋਫੈਸਰ, ਕੋਈ ਸਕਾਲਰ ਕਿਉਂ ਨਹੀਂ ਬਿਠਾਉਂਦੇ ਜਿਹੜਾ ਆ ਕੇ ਲੋਕਾਂ ਨੂੰ ਪੰਜਾਬੀ ਦੇ ਬਾਰੇ ਦੱਸੇ? ਤੁਸੀਂ ਪੰਜਾਬੀਅਤ ਨੂੰ ਇੱਕ ਹਾਸਾ, ਮਜ਼ਾਕ, ਚੁਟਕਲਾ, ਬੰਬੇ ਵਾਲਿਆਂ ਵਾਂਗੂ ਉਹਨਾਂ ਨੇ ਕਿਸੇ ਸਰਦਾਰ ਨੂੰ ਫੜਨਾ, ਕਿਸੇ ਆਮ ਬੰਦੇ ਨੂੰ ਫੜਨਾ, ਟੇਢੀ ਜੀ ਪੱਗ ਬਣਾ ਕੇ ਉਹਦੇ ਕੋਲ ਪੁੱਠੀ ਸਿੱਧੀ ਪੰਜਾਬੀ ਬੁਲਾ ਕੇ ਲੋਕਾਂ ਨੂੰ ਹਸਾਲਣਾ। ਪੰਜਾਬੀ ਦਾ ਮਤਲਬ ਚੁਟਕਲਾ ਨਹੀਂ ਹੈ, ਪੰਜਾਬੀ ਦਾ ਮਤਲਬ ਹਾਸਾ ਨਹੀਂ ਹੈ। ਤੁਸੀਂ ਸਾਡੀਆਂ ਲੋਕ ਦਾਸਤਾਨਾਂ, ਹੀਰ ਰਾਂਝਾ ਜਿਹੜੀ ਸਾਡੇ ਬਜ਼ੁਰਗ ਵਾਰਿਸ ਸ਼ਾਹ ਨੇ ਲਿਖੀ ਹੈ, ਤੁਸੀਂ ਉਹਦੇ ਨਾਲ ਛੇੜਛਾੜ ਕਰ ਰਹੇ ਹੋ, ਉਹਦਾ ਮਜ਼ਾਕ ਬਣਾ ਰਹੇ ਹੋ। ਤੁਸੀਂ ਸਰਤਾਰ ਰਾਈ, ਮੁਸਤਫਾ ਕੁਰੈਸ਼ੀ, ਉਸ ਦੌਰ 'ਚ ਜਿਹੜੀਆਂ ਉਹਨਾਂ ਨੇ ਫਿਲਮਾਂ ਕੀਤੀਆਂ, ਠੀਕ ਹੈ, ਅਸੀਂ ਮੰਨਦੇ ਹਾਂ ਕਿ ਉਹ ਐਕਟਿੰਗ ਲੋਕ ਪਸੰਦ ਕਰਦੇ ਸੀ, ਉਹ ਕਰਦੇ ਸੀ, ਉਵੇਂ ਲੋਕ ਉਹਨਾਂ ਨੂੰ ਚਾਹੁੰਦੇ ਸੀ। ਪਰ ਤੁਸੀਂ ਉਹਨਾਂ ਨੇ ਵੀ ਮਜ਼ਾਕ ਉਡਾ ਰਹੇ ਹੋ, ਤੁਸੀਂ ਨਾਲ ਹੀਰ ਰਾਂਝੇ ਦਾ ਮਜ਼ਾਕ ਉਡਾ ਰਹੇ ਹੋ। ਯਾਰ ਸਾਡੀਆਂ ਲੋਕ ਦਾਸਤਾਨਾਂ ਆ, ਸਾਡੀ ਮਾਂ ਬੋਲੀ ਹੈ, ਤੁਸੀਂ ਵਿਖਾਉਣਾ ਹੈ ਤਾਂ ਸਾਡਾ ਕੋਈ ਚੰਗਾ ਪੱਖ ਕਿਉਂ ਨਹੀਂ ਵਿਖਾਉਂਦੇ? ਤੁਸੀਂ ਟੀਵੀ ਤੇ ਬਹਿ ਕੇ ਇਹ ਗੱਲ ਕਿਉਂ ਨਹੀਂ ਕਰਦੇ ਕਿ ਪੰਜਾਬੀ ਜ਼ਬਾਨ ਨੂੰ ਪੜ੍ਹਾਇਆ ਜਾਵੇ? ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਪੰਜਾਬ ਦੀ ਨਜਾਇਜ਼ ਵੰਡ ਕੀਤੀ ਜਾ ਰਹੀ ਹੈ, ਵੰਡ ਰੋਕੀ ਜਾਵੇ? ਕਿਉਂ ਨਹੀਂ ਕਹਿੰਦੇ ਕਿ ਪੰਜਾਬ ਦੇ ਪਾਣੀ ਜਿਹੜੇ ਪਿਛਾਂ ਡਾਫਾਂ ਲੱਗੀਆਂ ਜਾਂਦੀਆਂ ਉਹ ਰੋਕੀਆਂ ਜਾਣ? ਕਿਉਂ ਨਹੀਂ ਕਹਿੰਦੇ ਪੰਜਾਬ ਦੇ ਵਿੱਚ ਕਾਲਾ ਬਾਗ ਡੈਮ ਬਣਾਇਆ ਜਾਵੇ? ਕੋਈ ਗੱਲ ਨਹੀਂ, ਐਡਾ ਤੁਹਾਨੂੰ ਚਾਅ ਆ, ਤੁਹਾਡਾ ਦਿਲ ਆ ਪੰਜਾਬੀ ਲਈ ਗੱਲ ਕਰਨ ਦਾ, ਪੰਜਾਬੀ ਨੂੰ ਚੈਨਲ ਤੇ ਆਪਣੇ ਤੇ ਲਿਆਉਣ ਦਾ, ਤੇ ਫਿਰ ਇੱਕ ਚੈਨਲ ਖੋਲ੍ਹੋ ਨਾ ਪੰਜਾਬ ਦੇ ਨਾਂ ਤੇ। ਬਾਕੀ ਸੂਬਿਆਂ 'ਚ ਤੁਸੀਂ ਚੈਨਲ ਖੋਲ੍ਹੇ ਆ, ਤੁਸੀਂ ਪੰਜਾਬ ਦੇ ਵਿੱਚ ਪੰਜਾਬੀ ਦਾ ਚੈਨਲ ਕਿਉਂ ਨਹੀਂ ਖੋਲ੍ਹਦੇ? ਖੋਲ੍ਹੋ ਪੰਜਾਬੀ ਦਾ ਚੈਨਲ। ਫਿਰ ਐਡਾ ਤੁਹਾਨੂੰ ਪੰਜਾਬੀ ਦਾ ਚਾਅ ਆ, ਜਦੋਂ 21 ਫਰਵਰੀ ਮਾਂ ਬੋਲੀ ਦਿਨ ਹੁੰਦਾ, ਤੁਸੀਂ ਅੱਜ ਤੱਕ ਕੰਪੇਨ ਚਲਾਈ ਉੱਥੇ ਕਿ 21 ਫਰਵਰੀ ਮਾਂ ਬੋਲੀ ਦਿਨ ਆ ਤੇ ਪੰਜਾਬੀ ਦਾ ਵੀ ਮਾਂ ਬੋਲੀ ਦਿਨ, ਸਾਰੇ ਪੰਜਾਬੀ ਬਾਹਰ ਨਿਕਲੋ, ਆਪਣੀ ਮਾਂ ਬੋਲੀ ਦੀ ਮੰਗ ਕਰੋ ਕਿ ਐਜੂਕੇਸ਼ਨ ਵਿੱਚ ਲਾਗੂ ਕੀਤੀ ਜਾਵੇ। ਤੁਸੀਂ ਅੱਜ ਤੱਕ ਕੋਈ ਪੰਜਾਬੀਅਤ ਦੀ ਖਬਰ ਲਾਈ ਹੈ? ਜੇ ਲਾਈ ਹੈ ਤਾਂ ਮੈਨੂੰ ਦੱਸੋ। ਪਰ ਆਹ ਚੁਟਕਲਾ, ਪਹਿਲਾਂ ਤੁਸੀਂ ਕੀ ਕੰਮ, ਇਹੀ ਕੰਮ ਹੁੰਦਾ ਸੀ ਕਿ ਸਟੇਜਾਂ ਉੱਤੋਂ ਲੱਚਰਤਾ ਫੈਲਾਈ ਜਾਂਦੀ ਸੀ, ਗੰਦੀਆਂ ਜੁਗਤਾਂ, ਡਬਲ ਮੀਨਿੰਗ ਲਫ਼ਜ਼ ਬੋਲਣੇ, ਨਸੀਬੁੱਲਾ ਕੋ ਗੰਦੇ ਗੰਦੇ ਗਾਣੇ ਗਵਾਏਗਾ ਜ਼ਬਰਦਸਤੀ, ਤਾਂ ਕਿ ਪੰਜਾਬੀ ਨੂੰ ਹੋਰ ਨੌਕਰਾਂ ਦੀ ਜ਼ਬਾਨ, ਜੱਟਾਂ ਦੀ ਜ਼ਬਾਨ, ਜਾਹਲਾਂ ਦੀ ਜ਼ਬਾਨ, ਗਾਲਾਂ ਦੀ ਜ਼ਬਾਨ, ਫਾਊਲ ਲੈਂਗੁਏਜ ਦੱਸਿਆ ਜਾਵੇ। ਪਹਿਲਾਂ ਉਹ ਕੰਮ ਚੱਲਦਾ ਰਿਹਾ, ਸਟੇਜਾਂ ਦੇ ਉੱਤੋਂ ਗੰਦੇ ਗਾਣੇ ਚੱਲਦੇ ਰਹੇ। ਸਾਡੀ ਮਾਂ ਬੋਲੀ ਬੜੀ ਪਵਿੱਤਰ ਹੈ। ਸਾਡੀ ਮਾਂ ਬੋਲੀ ਬਾਬੇ ਨਾਨਕ ਤੇ ਬਾਬੇ ਫਰੀਦ ਦੀ ਝੋਲੀ 'ਚ ਪਲੀ ਹੈ, ਬਾਬੇ ਵਾਰਿਸ ਸ਼ਾਹ ਦੀ ਝੋਲੀ 'ਚ ਪਲੀ ਹੈ, ਬਾਬੇ ਬੁੱਲੇ ਸ਼ਾਹ ਦੀ ਝੋਲੀ 'ਚ ਪਲੀ ਹੈ। ਇਹ ਉਹਨਾਂ ਸੂਫੀਆਂ ਨੇ ਇਹਨੂੰ ਇੱਥੇ ਤੱਕ ਲੈ ਕੇ ਆਂਦਾ। ਤੁਸੀਂ ਇਹਨਾਂ ਦਾ ਕੀ ਬਣਾਇਆ ਹੋਇਆ? ਕਦੀ ਲੱਚਰਤਾ, ਕਦੀ ਹਾਸੀਆਂ, ਕਦੀ ਖੇਡੀਆਂ। ਇਹ ਨਹੀਂ, ਸਾਡਾ ਇਤਿਹਾਸ ਦੱਸੋ। ਸਾਡੇ ਪੰਜਾਬ ਨੇ ਜੋ ਜੰਗਾਂ 'ਚ ਡੱਕੇ ਆ, ਸਮਝ ਆਈ ਨਾ? ਇੱਥੇ ਬਣਿਆ ਬੜੇ ਨੂੰ ਛਿੱਤਰ ਫੇਰੇ ਆ। ਇੱਥੇ ਗੋਰਿਆਂ ਵਰਗੇ 98 ਸਾਲ ਨਹੀਂ ਕੱਢ ਸਕੇ ਸੀ, 100 ਸਾਲ ਪੂਰਾ ਨਹੀਂ ਕਰ ਸਕੇ, 98 'ਚ ਭੱਜ ਗਿਆ ਸੀ ਪੂਛਾਂ ਚੱਕ ਕੇ। ਸਾਡਾ ਉਹ ਇਤਿਹਾਸ ਦੱਸੋ। ਤੁਸੀਂ ਸਾਨੂੰ ਡਰਾਮਾ ਬਣਾ ਛੱਡਿਆ ਵੇ ਜਿਹੜਾ।